ਅਸਲਾਮ ਵਾਲੇਕੁਮ ਜੀ। ਅਵੈਸ ਘੁੰਮਣ ਸਾਹਿਬ ਦੇ ਨਾਲ ਰਾਬਤਾ ਕਰਨ ਤੋਂ ਬਾਅਦ ਪਹਿਲੇ ਇਹਨਾਂ ਦੇ ਬਾਰੇ 'ਚ ਹੋਰ ਖਿਆਲਾਤ ਸਨ, ਲੇਕਿਨ ਇਹ ਨਹੀਂ ਕਿ ਇਹਨਾਂ ਦੇ ਪੇਜ ਤੇ ਵੀਡੀਓ ਬਣਦੀ ਪਈ ਹੈ ਤੇ ਮੈਂ ਇਹਨਾਂ ਦੀ ਖੁਸ਼ਾਮਦ ਕਰਾਂ। ਨਹੀਂ, ਐਸੀ ਗੱਲ ਨਹੀਂ। ਕਿਸੇ ਬੜੇ ਸਿਆਣੇ ਬੰਦੇ ਨੇ ਆਖਿਆ ਕਿ ਕਾਮਯਾਬ ਹੋਣ ਵਾਸਤੇ ਤੁਹਾਨੂੰ ਇਕੱਲਿਆਂ ਹੀ ਤੁਰਨਾ ਪੈਂਦਾ ਹੈ। ਲੋਕ ਤੁਹਾਡੇ ਪਿੱਛੋਂ ਉਦੋਂ ਚੱਲਦੇ ਨੇ ਜਦੋਂ ਕਾਮਯਾਬ ਹੋ ਜਾਓ। ਔਰ ਇਸ ਗੱਲ ਦੀ ਤਰਜਮਾਨੀ ਤੁਹਾਨੂੰ ਵੀਡੀਓ ਦੇ ਥਰੂ ਪਤਾ ਚੱਲੇਗੀ ਕਿ ਇਕੱਲਿਆਂ ਸਫ਼ਰ ਸ਼ੁਰੂ ਕੀਤਾ, ਇਸ ਸਾਰੀ ਮੋਟੀਵੇਸ਼ਨ ਦਾ ਔਰ ਇਸ ਸਾਰੀ ਸਪੀਕਿੰਗ ਦਾ। ਔਰ ਅੱਜ ਅੱਲਾ ਨੇ ਇਹਨਾਂ ਨੂੰ ਇਹ ਮਕਾਮ ਬਖਸ਼ਿਆ ਹੈ ਕਿ ਲੋਕ ਇਹਨਾਂ ਦੇ ਨਾਲ ਸੈਲਫੀ ਲੈਣ ਵਾਸਤੇ ਵੀ ਤਰਸਦੇ ਨੇ। ਔਰ ਇਜਜ਼ੋ ਇਨਕਸਾਰੀ ਇਤਨੀ ਇਹਨਾਂ ਦੇ ਵਿੱਚ ਨੇ, ਉਹ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਹੋ ਸਕਦੀ। ਉਹ ਇਹਨਾਂ ਦਾ ਹੀ ਖਾਸਾ ਹੈ। ਅੱਲਾਹ ਤਾਲਾ ਨੇ ਯਕੀਨਨ ਕਿਸੇ ਨੂੰ ਇੱਜ਼ਤ ਦਿੱਤੀ ਹੈ। ਪੀਰ ਨਸੀਰੁद्दीन नसीर अलैहि रहमा फरमाते ने, शाफ़ी को अलील कौन कर सकता है, सखी को बखील कौन कर सकता है, जिसे वो इज्जत देना चाहे नसीर, फिर उसे जलील कौन कर सकता है। वाह वाह। बड़िया बड़िया अपने ने जलील करने की कोशिश की, लैग पुलिंग की, लेकिन इन्हों का यह सफ़र जारी रहा। ये थके नहीं, ये रुके नहीं, ये अके नहीं। अवैस भाई बिस्मिल्लाह जी। ਮੇਰਾ ਦਿਲ ਇਹ ਹੁੰਦਾ ਜਦੋਂ ਜੀਆਂ ਦੇ ਵਿੱਚ ਬੈਠਾ ਹੋਵਾਂ ਨਾ ਤੇ ਮੈਂ ਆਪਣੀ ਜ਼ੁਬਾਨ ਨੂੰ ਲਗਾਮ ਦੇਵਾਂ ਤਾਂ ਕਿ ਕਿਸੇ ਹੋਰ ਕੋਲੋਂ ਕੋਈ ਗੱਲ ਸੁਣਾ। ਕਿਉਂਕਿ ਜੀ ਤਰਸਾਨਾ ਸਾਹਿਬ ਜਦੋਂ ਬੰਦਾ ਗੱਲ ਕਰਦਾ ਉਹ ਬੋਲਦਾ ਜੋ ਉਹਦੇ ਕੋਲ, ਜਦੋਂ ਸੁਣਦਾ ਤੇ ਉਹ ਸੁਣੇਗਾ ਜੋ ਅਗਲੇ ਦੇ ਕੋਲ। ਸੋ ਮੈਂ ਚੁੱਪ ਕਰਨਾ ਹੁਣ ਤੇ ਮੈਂ ਚਾਹੁੰਦਾ ਤੁਹਾਡੇ 'ਚ ਕੋਈ ਜੀ ਗੱਲ ਕਰੋ ਤਾਂ ਕਿ ਲੱਖਾਂ ਲੋਕਾਂ ਨੇ ਵੇਖਣੀਆਂ ਨੇ ਵੀਡੀਓ, ਤੇ ਜਦੋਂ ਵੇਖਣ ਤੇ ਆਖਣ ਬਈ 742 ਦੇ ਵਿੱਚ ਘੁੰਮਣਾ ਦੇ ਕੋਲ ਬਹਿ ਕੇ ਜਿਹੜੀ ਗੱਲ ਸੁਣੀ ਹੈ ਉਸ ਗੱਲ ਦਾ ਬਈ ਸਵਾਦ ਆ ਗਿਆ। ਸੋ ਜਨਾਬ ਮੇਰੇ ਭਾਈ ਨੇ ਅਰਸਲਾਨ ਸਾਹਿਬ ਘੁੰਮਣ ਸਾਹਿਬ ਉਹ ਗੱਲ ਕੋਈ ਸੁਣਾਉਣ ਲੱਗੇ। अस्सलाम वालेकुम। मैं एहसान अली जट घुमन 742 जम्मू अड्डे ते रहन वाला। ਜਿਹੜੇ ਚੌਧਰੀ ਅਵੈਸ ਘੁੰਮਣ ਸਾਹਿਬ ਸਾਡੇ ਤੇ ਸ਼ਫਕਤ ਗੁਜ਼ਾਰ ਹੋਏ ਨੇ, ਇਸ ਤਰ੍ਹਾਂ ਕਿ ਇਹ ਰਾਸਤਾ ਭੁੱਲੇ ਨੇ ਔਰ ਸਾਡੇ ਕੋਲ ਰਾਸਤਾ ਭੁੱਲ ਕੇ ਆਏ ਨੇ। ਇਹਨਾਂ ਨੇ ਜਸਟ ਇੱਕ ਹੁੱਕਾ ਪੀਣ ਵਾਸਤੇ ਸਾਡੇ ਕੋਲ ਰੁਕੇ ਨੇ, ਜਿਹੜਾ ਕਿ ਮੇਰੇ ਛੋਟੇ ਭਾਈ ਨੇ ਇਹਨਾਂ ਦੀ ਪਹਿਚਾਣ ਕੀਤੀ ਹੈ। ਔਰ ਪਹਿਚਾਣ ਕਰਨ ਤੋਂ ਬਾਅਦ ਮੇਰੇ ਤਾਇਆ ਜੀ ਨੇ, ਬਜ਼ੁਰਗ ਨੇ, ਉਹਨਾਂ ਨੇ ਗੁਜ਼ਾਰਿਸ਼ ਕੀਤੀ ਵੀ ਤੁਸੀਂ ਸਾਡੇ ਕੋਲ ਸਟੇ ਕਰੋ, ਸਾਡੇ ਕੋਲ ਰਵੋ। ਰਾਤ ਸਾਡੇ ਕੋਲ ਰਹੇ ਨੇ ਔਰ ਇਹਨਾਂ ਦੇ ਬਹੁਤ ਹੀ ਫੈਨ ਸੀ, ਜਿਹੜਾ ਕਿ ਸਾਰੀ ਰਾਤ ਸਾਡੇ ਕੋਲ ਆਉਂਦੇ ਰਹੇ ਨੇ ਇਹਨਾਂ ਨੂੰ ਮਿਲਣ ਵਾਸਤੇ, ਇਹਨਾਂ ਨੂੰ ਗੱਪਸ਼ਪ ਕਰਨ ਵਾਸਤੇ। ਇਹਨਾਂ ਦੀ ਖਸੂਸੀ ਸ਼ਫਕਤ ਸੀ ਕਿ ਜਿਹੜਾ ਇਹ 24 ਘੰਟੇ ਸਾਡੇ ਕੋਲ ਸੀਗੇ। ਗੁਜ਼ਾਰਿਸ਼ ਇਹ ਆ ਕਿ ਵੀ ਹੁਣ ਵੀ ਇਹ ਸਾਨੂੰ ਮਜ਼ੀਦ ਟਾਈਮ ਦੇਣ, ਰਾਤ ਸਾਡੇ ਕੋਲ ਕੱਢਣ, ਜਿੰਨਾ ਇਜ਼ਾਫੀ ਟਾਈਮ ਕੱਢ ਸਕਦੇ ਆ। ਮੇਰੇ ਤਾਇਆ ਜੀ ਨੇ ਵੀ ਗੁਜ਼ਾਰਿਸ਼ ਕੀਤੀ ਆ ਕਿ ਵੀ ਸਾਡੇ ਕੋਲ ਮਜ਼ੀਦ ਟਾਈਮ ਇਹ ਦੇਣ ਔਰ ਕੋਈ ਥੋੜ੍ਹਾ ਜਿਹਾ ਜ਼ਿੰਦਗੀ ਦਾ ਮਜ਼ਾ ਸਾਨੂੰ ਵੀ ਆਵੇ ਕਿ ਵੀ ਜ਼ਿੰਦਗੀ ਕਿਸ ਤਰ੍ਹਾਂ ਇਹ ਗੁਜ਼ਾਰ ਰਿਹਾ ਜਾਂ ਕਿਸ ਤਰ੍ਹਾਂ ਜ਼ਿੰਦਗੀ ਅੱਛੀ ਗੁਜ਼ਾਰੀ ਜਾ ਰਹੀ ਹੈ। ਬੰਦਿਆਂ 'ਚ ਬੈਠਿਆਂ ਹੀ ਗੱਲ ਦਾ ਪਤਾ ਲੱਗਦਾ ਜੀ। ਨਾ ਤੇ ਮਾਂ ਦੇ ਪੇਟ ਵਿੱਚੋਂ ਕੋਈ ਸਿੱਖ ਕੇ ਆਉਂਦਾ ਤੇ ਨਾ ਹੀ ਕੋਈ ਐਡਾ ਸਿਆਣਾ ਹੁੰਦਾ ਕਿ ਉਹ ਹਰ ਚੀਜ਼ ਹੀ ਜਾਣਦਾ ਹੋਵੇ। ਇਨਸਾਨ ਅਧੂਰਾ ਹੈ, ਪੂਰਾ ਕਾਮਲ ਮੁਕੰਮਲ ਅੱਲਾ ਦੀ ਜ਼ਾਤ ਹੈ ਜੀ, ਹੈ ਨਾ ਜੀ। ਬਿਲਕੁਲ ਜੀ। ਤੇ ਜਿਹੜਾ ਬੰਦਾ ਆਪਣੇ ਆਪ ਨੂੰ ਕਾਮਲ ਸਮਝੇ ਕਿ ਮੈਂ ਮੁਕੰਮਲ ਹਾਂ, ਉਹ ਬੰਦਾ ਕਮਲਾ ਹੁੰਦਾ। ਕਿਤੇ ਨਾ ਕਿਤੇ ਖੁੰਝ ਹੋ ਜਾਂਦੀ ਹੈ, ਕਿਤੇ ਨਾ ਕਿਤੇ ਬੰਦੇ ਕੋਲੋਂ ਗਲਤੀ ਹੋ ਜਾਂਦੀ ਹੈ, ਕਿਉਂਕਿ ਖਤਾਕਾਰ ਹੈ ਨਾ। ਹਾਂਜੀ, ਉਹ ਇੱਕ ਸ਼ਾਇਰ ਲਿਖਦਾ ਵੀ ਜਿਸ ਦਿਨ ਦੀ ਮੈਂ ਹੋਸ਼ ਸੰਭਾਲੀ ਹੈ, ਕੀਤਾ ਹੱਡ ਨਾ ਭੰਨ ਕੇ ਕਾਰ ਹੈ ਜੀ। ਆਖਣ ਸ਼ਹਿਰ ਦੇ ਲੋਕ ਨਲਾਇਕ ਮੈਨੂੰ, ਆਖਣ ਬੰਦਾ ਇਹ ਬੇਕਾਰ ਹੈ ਜੀ। ਨਿੰਦੇ ਜਿਹੜਾ ਵੀ ਕਿਸੇ ਨੂੰ ਭੁੱਲ ਕੇ ਤੇ ਨਿੰਦਿਆ ਆਪ ਖੁਦਾ ਦੀ ਮਾਰੇ ਜੀ। ਹੋਇਓ ਭੁੱਲ ਕੇ ਕਸੂਰੀ ਕਸੂਰ ਮੰਦਾ, ਬੰਦਾ ਭੁੱਲ ਜਾਂਦਾ ਭੁੱਲਣ ਹਾਰ ਹੈ ਜੀ। ਬੰਦਾ ਭੁੱਲਣ ਹਾਰ, ਬਿਲਕੁਲ ਖਤਾ ਹੋ ਜਾਂਦੀ ਹੈ, ਕੋਈ ਮਿਸਟੇਕ ਹੋ ਜਾਂਦੀ ਹੈ, ਕੋਈ ਗਲਤੀ ਹੋ ਹੀ ਜਾਂਦੀ, ਇਨਸਾਨ ਜੋ ਹੋਇਆ ਯਾਰ। ਸੋ ਇਸ ਵਾਸਤੇ ਸਿੱਖ ਕੇ ਕੋਈ ਵੀ ਮਾਂ ਦੇ ਪੇਟ 'ਚੋਂ ਨਹੀਂ ਆਉਂਦਾ। ਵੈਸ ਭਾਈ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਕੋਈ ਬੰਦਾ ਅਗਰ ਗਲਤ ਹੈ ਨਾ, ਉਹ ਆਪਣੇ ਆਪ ਨੂੰ ਗਲਤ ਤਸਲੀਮ ਨਹੀਂ ਕਰਦਾ। ਸਭ ਤੋਂ ਵੱਡੀ ਬਹਾਦਰੀ ਤਾਂ ਇਹੀ ਹੈ ਨਾ ਕਿ ਉਹ ਆਪਣੇ ਆਪ ਨੂੰ ਗਲਤ ਤਸਲੀਮ ਕਰੇ। ਕਿਉਂਕਿ ਅਗਰ ਉਹ ਇਸ ਚੀਜ਼ ਦਾ ਇਕਰਾਰ ਕਰੂਗਾ ਫਿਰ ਹੀ ਉਹ ਆਪਣੀ ਇਸਲਾਹ ਕਰ ਪਾਊਗਾ। ਜੀ 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 ਜੀ। ਨਹੀਂ ਤਾਂ ਉਹ ਨਦਾਨੀਆਂ ਦੇ ਵਿੱਚ ਫਿਰ ਡੁੱਬਿਆ ਜਾਂਦਾ, ਅੱਗੇ ਤੋਂ ਅੱਗੇ ਫਿਰ ਜਿਹੜਾ ਨਾ ਕੰਮ ਖਰਾਬ ਹੀ ਹੋਈ ਜਾਂਦਾ ਰਹਿੰਦਾ। ਜੀ ਗੱਲ ਮੈਂ ਨਾ ਜੀ ਜ਼ਿੰਦਗੀ ਦਾ ਬਿਹਤਰੀਨ ਕੁਲੀਆ ਇਹ ਵੇ, ਅਗਰ ਤੁਸੀਂ ਸਕੂਨ ਦੀ ਜ਼ਿੰਦਗੀ ਬਸਰ ਕਰਨਾ ਚਾਹੁੰਦੇ ਹੋ, ਬੜੇ ਸਕੂਨ ਔਰ ਮੁਤਮਿਨ ਰਹਿਣ ਦਾ ਕੁਲੀਆ ਇਹ ਵੇ ਕਿ ਜਿੱਥੇ ਤੁਸੀਂ ਗਲਤ ਹੋ ਨਾ, ਫੌਰਨ ਤੋਂ ਪਹਿਲਾਂ ਮਾਫੀ ਮੰਗ ਲਓ। ਬਿਲਕੁਲ। ਜਦੋਂ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਮੈਂ ਗਲਤ ਹਾਂ ਤੇ ਫੜਿਆ ਗਿਆ
ਫਟਾਫਟ ਮਾਫੀ ਮੰਗ ਲਓ, ਅੜੋ ਨਾ, ਫਸੋ ਨਾ। ਜਦੋਂ ਤੁਸੀਂ ਗਲਤ ਹੋ ਤੇ ਗਲਤ ਹੋਣ ਦੇ ਬਾਵਜੂਦ ਤੁਸੀਂ ਉੱਥੇ ਇੱਕ ਗੱਲ ਦੇ ਉੱਤੇ ਅੜ ਜਾਂਦੇ ਹੋ ਤੇ ਫਿਰ ਕਿਉਂ ਆਪਣੇ ਆਪ ਨੂੰ ਜ਼ਲੀਲ ਕਰਨਾ ਤੇ ਜੁੱਤੀਆਂ ਖਾਣੀਆਂ। ਪਿਛਾਂ ਜਾਂਦੇ ਆ ਤੇ ਗੱਲ ਕਰਨੇ ਆ ਜ਼ਰਾ ਉਹਦੀ, ਜਿਹਨੇ ਗਲਤ ਹੋਣ ਦੇ ਬਾਵਜੂਦ ਅੜਿਆ ਹਾਂਜੀ ਤੇ ਫਿਰ ਉਹ ਅੱਜ ਤੱਕ ਅੱਜ ਜ਼ਲੀਲ ਹੁੰਦਾ, ਕਿਆਮਤ ਤੇ ਦਰਕਾਰਿਆ ਜ਼ਲੀਲ। ਗਿਆ। ਬਿਲਕੁਲ। ਮੈਂ ਜੀ ਆਪਣੀ ਗੱਲ ਦੇ ਨਾਲ ਇਹ ਗੱਲ ਐਡ ਕਰਨਾ, ਸ਼ੈਤਾਨ ਕਿਹੜੀ ਗੱਲ ਤੋਂ ਰੱਦ ਹੋਇਆ? ਕਿ ਮੈਂ ਅਫਜ਼ਲ ਹਾਂ। ਹਾਂਜੀ, ਹਾਂ ਮੈਂ ਦੂਸਰੇ ਤੋਂ ਵੱਧ ਹਾਂ। ਹਾਂ ਮੈਂ ਸਾਰਿਆਂ ਤੋਂ ਅਫਜ਼ਲ ਹਾਂ, ਜਿਹੜਾ ਸਜਦਾ ਮੈਨੂੰ ਕਰਨ ਦਾ ਹੁਕਮ ਮਿਲਿਆ। ਇਹ ਜਿਉਂਦੇ ਕਾਕੀ ਆ ਤੇ ਮੈਂ ਨਾਰ ਤੋਂ ਬਣਿਆ, ਮੇਰਾ ਰੁਤਬਾ ਬੁਲੰਦ ਆ। ਯਾਨੀ ਉਹਨੇ ਆਪਣੀ ਮੈਂ ਦੇ ਵਿੱਚ ਹੀ ਮਾਰਿਆ ਹਾਂ। ਗਿਆ, ਆਪਣੇ ਆਪ ਨੂੰ ਵੱਡਾ ਜਿਹੜਾ ਨਾ ਆਪਣੇ ਆਪ ਨੂੰ ਵੱਡਾ ਸਾਬਤ ਕੀਤਾ, ਹਾਂ ਯਾਨੀ ਵਡਿਆਈ ਕੀਤੀ, ਹਾਂ ਜਿਹੜੀ ਕਿ ਕਿਸੇ ਵੀ ਲਿਹਾਜ਼ ਨਾਲ ਚੰਗੀ ਨਹੀਂ ਹੈ। ਹਾਂ, ਵੱਡੀ ਜ਼ਾਤ ਸਿਰਫ ਅੱਲਾਹ ਪਾਕ ਦੀ ਹੈ। ਇੰਜੀ ਗੱਲ। ਤੇ ਬਕਾਇਆ ਜਿਹੜੀ ਮਖਲੂਕ ਆ ਉਹਦੇ ਵੀ ਫਿਰ ਅੱਲਾਹ ਪਾਕ ਨੇ ਦਰਜੇ ਰੱਖੇ ਆ, ਤੇ ਇਹਦੀ ਜਾਂਚ ਕਰਕੇ ਹੀ ਉਹਨਾਂ ਦਰਜਿਆਂ ਦੇ ਵਿੱਚ ਰਹਿਣ ਵਾਲੇ ਬੰਦੇ ਹੀ ਕਾਮਯਾਬ ਹੁੰਦੇ ਦੁਨੀਆ ਤੇ। ਇੰਜੀ ਗੱਲ। ਸ਼ੈਤਾਨ ਕਿਹੜੀ ਗੱਲ ਤੋਂ ਜ਼ਲੀਲ ਹੋਇਆ? ਕੀ ਚਰਸ ਵੇਚਦਾ ਹੈ? ਨਹੀਂ ਭੰਗ ਪੀਂਦਾ ਸੀ? ਨਹੀਂ ਨਹੀਂ ਕੀ ਭੁੰਡੀ ਲਾਂਦਾ ਸੀ ਤਾਂ ਜੁੱਤੀਆਂ ਖਾਂਦਾ ਵਾ? ਨਹੀਂ ਨਹੀਂ, ਆਈਸ ਪੀਂਦਾ ਹੁਣ? ਨਹੀਂ ਨਹੀਂ ਬਿਲਕੁਲ ਨਹੀਂ, ਉਦੋਂ ਹੈ ਹੀ ਕੋਈ ਨਹੀਂ ਸੀ। ਕੀ ਸ਼ੈਤਾਨ ਭੁੰਡੀ ਲਾਂਦਾ ਸੀ, ਵੀਲ ਮਾਰਦਾ ਸੀ? ਨਹੀਂ। ਨਹੀਂ ਕਿਹੜੀ ਗੱਲ ਤੋਂ ਰੱਦਿਆ ਗਿਆ? ਸ਼ੈਤਾਨ ਇਸ ਗੱਲ ਤੋਂ ਰੱਦਿਆ ਗਿਆ, ਉਹਨੇ ਆਖਿਆ ਕਿ ਇਹਨੂੰ ਮੰਨ, ਮੈਂ ਮਨਵਾਨਾ ਪਿਆ, ਹੂੰ ਇਹਨੂੰ ਮੰਨ। ਹੂੰ ਜਦੋਂ ਉਹ ਮਨਵਾਉਂਦਾ ਪਿਆ, ਇਹ ਨਹੀਂ ਮੰਨਦਾ ਪਿਆ, ਜਿਹਨੂੰ ਉਹ ਮਨਵਾਏ ਉਹਨੂੰ ਨਾ ਮੰਨੀਏ, ਫਿਰ ਇੰਜ ਹੀ ਖੱਜਲ ਹੋਈਦਾ ਜਿਵੇਂ ਹੁੰਦਾ ਪਿਆ। ਬਿਲਕੁਲ, ਬੜੀ ਗੱਲ। ਜਿਹਨੂੰ ਉਹ ਮਨਵਾਏ ਜੇ ਉਹਨੂੰ ਨਾ ਮੰਨੀਏ, ਫਿਰ ਇੰਜ ਹੀ ਜ਼ਲੀਲ ਹੋਈਦਾ ਜਿਵੇਂ ਹੁੰਦਾ ਪਿਆ। ਅੱਜ ਵੀ ਜਿਹਨੂੰ ਮੰਨਣ ਨਾਲੋਂ ਉਹਨੇ ਆਖਿਆ ਉਹਨੂੰ ਨਾ ਮੰਨੀਏ ਤੇ ਖੱਜਲ ਹੋਣ ਵਾਲੀ ਗੱਲ ਹੈ। ਸੱਚੀ ਗੱਲ ਇਹ ਵੀ ਕਿ ਅਸਾਂ ਅੱਲਾ ਨੂੰ ਮੰਨਣ ਵਾਂਗੂ ਮੰਨਿਆ ਹੀ ਨਹੀਂ। ਬਿਲਕੁਲ ਅਸਾਂ ਰੱਬ ਨੂੰ ਰੱਬ ਸਮਝਿਆ ਹੀ ਨਹੀਂ। ਬੜੀ ਜ਼ਿੰਮੇਦਾਰੀ ਨਾਲ ਗੱਲ ਕਰ ਰਿਹਾ। ਬੜੀ ਗੱਲ ਹੈ। ਹਾਂ ਬਿਲਕੁਲ, ਮੈਂ ਗੈਰ ਜ਼ਿੰਮੇਦਾਰਾਂ ਨਾਲ ਗੁਫ਼ਤਗੂ ਨਹੀਂ ਕਰ ਰਿਹਾ। ਅਸਾਂ ਅੱਲਾ ਨੂੰ ਮੰਨਣ ਵਾਂਗੂ ਮੰਨਿਆ ਹੀ ਨਹੀਂ। ਦੁਆ ਕੀਤੀ ਹੈ ਨਾ ਤੇ ਸਾਨੂੰ ਯਕੀਨ ਹੀ ਨਹੀਂ ਕਿ ਕਬੂਲ ਹੋ ਜਾਏਗੀ। ਸਾਡਾ ਯਕੀਨ ਹੋਣਾ ਚਾਹੀਦਾ ਕਿ ਜਦੋਂ ਅਸਾਂ ਉਹਦੇ ਅੱਗੇ ਦੁਆ ਕੀਤੀ ਹੈ ਤੇ ਫਿਰ ਕਬੂਲੀਅਤ ਹੋਵੇ ਹੀ ਹੋਵੇਗੀ। ਉਹਦੇ ਵੀ ਲੇਟ ਸਵੇਰ ਤਾਂ ਹੋ ਸਕਦੀ ਆ ਤੇ ਨਾ ਵਾਲੀ ਤਾਂ ਜਦੋਂ ਗੱਲ ਹੀ ਉਹਨੇ ਆਖਿਆ ਨਾ ਕਿ ਮੈਂ ਸੁਣਨਾ, ਤੇ ਫਿਰ ਉਹਨੇ ਸਾਡੀ ਸੁਣ ਲਈ ਏ, ਕੋਈ। ਫੌਰੀ ਕਬੂਲ ਕਰਦਾ, ਤਾਂ ਵੀ ਉਹਦੀ ਹਿਕਮਤ ਹੈ। ਅੱਗੇ ਵਾਸਤੇ ਰੱਖ ਲਈਆਂ ਜਾਂਦੀਆਂ, ਅੱਗੇ ਵਾਸਤੇ ਜ਼ਖੀਰਾ ਉਹਨੇ ਕਰ ਜੜਿਆ, ਤੁਹਾਡੇ ਵਾਸਤੇ ਫਾਇਦਾ ਉਹਦੇ ਚ, ਤਾਂ ਕੁਛ ਹਾਜ਼ਰ ਟਾਈਮ ਦੇ ਆ ਫੌਰੀ ਅਤਾ ਕਰ ਛੜਿਆ। ਇਹ ਉਹਦੀ ਹਿਕਮਤ ਜਾਂ ਹੈ। ਇਦਾਂ ਵਾ ਕਿ ਸਾਡੇ ਵਾਸਤੇ ਉਹ ਬਿਹਤਰ ਸੀਗਾ ਜਿਹੜਾ ਫੌਰੀ ਅਤਾ ਕਰ ਲਿਆ ਜੀ। ਸੀ ਜੋ ਮੰਗਿਆ। ਇੰਜੀ ਗੱਲ। ਤੇ ਕੁਛ ਸੀਗਾ ਸਾਡੀ ਤਾਂ ਜ਼ਾਤ ਯਾਨੀ ਇਹ ਸਮਝਦੀ ਹੈ ਨਾ ਵੀ ਅੱਲਾ ਤੋਂ ਅਸੀਂ ਮੰਗਿਆ ਸਾਡੇ ਲਈ ਬਿਹਤਰ ਸੀ, ਹਾਂ ਲੇਕਿਨ ਉਹ ਪਰਵਰਦੀਗਾਰ ਜ਼ਾਤ ਆ ਪੈਦਾ ਕਰਨ ਵਾਲੀ, ਉਹ ਬਿਹਤਰ ਜਾਣਦਾ ਵਾ ਕਿ ਇਹਦੇ ਵਾਸਤੇ ਹੁਣ ਕੀ ਚੰਗਾ ਇਹਨੂੰ ਦੇਣਾ ਦਰੁਸਤ ਆ ਜਾਂ ਇੰਜੀ ਨਹੀਂ ਗੱਲ, ਦਰੁਸਤ ਆ। ਇੰਜੀ ਗੱਲ, ਇੰਜੀ ਉਹ ਲੇਕਿਨ ਉਹ ਬਾਅਦ ਦੇ ਵਿੱਚ ਉਹ ਚੰਗਾ ਹੁੰਦਾ, ਯਾਨੀ ਅਗਰ ਉਹ ਲੇਟ ਚੀਜ਼ ਸਾਨੂੰ ਮਿਲੇ, ਕੁਦਰਤ ਦਾ ਫੈਸਲਾ ਯਾਨੀ ਬਹੁਤ ਮੁਨਾਫਾ ਬਖਸ਼ ਹੁੰਦਾ ਕਹਿ ਲਓ ਤੁਸੀਂ ਜਿਹੜਾ ਨਾ। ਤੇ ਉਹ ਇਦਾਂ ਕਰਕੇ ਫਿਰ ਜਿਹੜਾ ਜੀ 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 ਜੋ ਮੰਨਿਆ ਉਹਨੂੰ ਫਿਰ ਪੂਰਾ ਮੰਨੋ, ਅਧੂਰਾ ਨਹੀਂ। ਜੀ ਤੇ ਜੇ ਨਹੀਂ ਮੰਨਿਆ ਤੇ ਫਿਰ ਬਾਗੀ ਹੋ ਜੋ ਸਿੱਧੇ ਸਿੱਧੇ। ਬਿਲਕੁਲ ਇਹ ਵੀ ਗੱਲ ਸਹੀ ਹੈ, ਦੋ ਰੰਗੀ ਚੰਗੀ ਨਹੀਂ। ਉਹ ਤਾਂ ਕਿ ਲਿਖਿਆ ਵੀ ਉਹ ਮੰਨਣਾ ਕਾਹਦਾ ਮੰਨਣਾ ਹੈ, ਕਦੀ ਮੰਨ ਲਿਆ ਤੇ ਕਦੀ ਮੰਨਿਆ ਹੀ ਨਾ। ਮੰਨਿਆ ਹੀ ਨਾ। ਬਿਲਕੁਲ ਉਹ ਮੰਨਣਾ ਵੀ ਕਾਹਦਾ ਮੰਨਣਾ ਹੈ, ਕਦੀ ਮੰਨ ਲਿਆ ਤੇ ਕਦੀ ਮੰਨਿਆ ਹੀ ਨਾ। ਤੇਰੇ ਸਿਦਕ ਯਕੀਨ ਦਾ ਕੀ ਫਾਇਦਾ ਹੈ, ਕਦੀ ਬੰਨ ਲਿਆ ਤੇ ਕਦੀ ਬੰਨਿਆ ਹੀ ਨਾ। ਬੰਨਿਆ ਹੀ ਨਾ। ਵਾਹ ਵਾਹ। ਤੇਰੇ ਸਾਹਮਣੇ ਤਰੇ ਨੇ ਯਕੀਨ ਵਾਲੇ, ਤੂੰ ਤੇ ਬਦਲਿਓਂ ਵੰਨ ਸਵੰਨਿਆ ਨਾ। ਸਿਦਕ ਸੋਹਣੀ ਦਾ ਵੇਖ ਸਰਦਾਰ, ਸਾਈਆਂ ਕੱਚਾ ਵੇਖ ਅੱਖੀ ਮੁੜ ਵੀ ਪੰਨਿਆ ਨਾ। ਬੰਨਿਆ ਨਾ। ਵਾਹ। और जो यकीन की राह पर चल पड़े
उन्हें मंजलों ने पनाह दी, जिन्हें वसवसों ने डरा दिया, वो कदम कदम पर बहक गए। ਜਦੋਂ ਮੰਨਿਆ ਫਿਰ ਪੂਰਾ ਮੰਨੋ, ਔਰ ਜਦੋਂ ਤੁਸੀਂ ਉਹਨੂੰ ਮੰਨਣ ਵਾਂਗੂ ਮੰਨੋਗੇ ਤੁਹਾਨੂੰ ਇਨਸ਼ਾਅੱਲਾ ਮਾਯੂਸੀ ਨਹੀਂ ਹੋਏਗੀ, ਬਿਲਕੁਲ ਤੁਹਾਨੂੰ ਨਾ ਉਮੀਦੀ ਨਹੀਂ ਹੋਣੀ ਚਾਹੀਦੀ। ਬਿਲਕੁਲ ਅੱਲਾਹ ਪਾਕ ਦੀ ਜ਼ਾਤ ਕਾਫਰਾਂ ਨੂੰ ਦਿੰਦਾ, ਜਿਹੜੇ ਗੈਰ ਮੁਸਲਮ ਨੇ ਉਹਨਾਂ ਨੂੰ ਦਿੰਦਾ, ਤੁਸੀਂ ਤੇ ਹੈ ਹੀ ਉਹਦੇ ਮੰਨਣ ਵਾਲੇ। ਉਹਨਾਂ ਨੂੰ